ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਕਿ ਜਿਹੜੇ ਪੁਰਾਣੇ ਕਾਨੂੰਨ ਬਣਦੇ ਆ, ਕੋਈ ਨਵਾਂ ਨਹੀਂ ਇਹਨਾਂ ਨੇ ਬਣਾਇਆ, ਪੁਰਾਣੇ ਕਾਨੂੰਨ ਜਿਹੜੇ ਬਣਦੇ ਆ ਉਹਨੂੰ ਆਪਾਂ ਟਾਈਟ ਕਰਨਾ। ਸੋ ਏਲੀਅਨ ਰਜਿਸਟ੍ਰੇਸ਼ਨ ਐਕਟ ਜਿਹੜਾ ਸੀਗਾ 1940 ਦਾ, ਇਹਨੂੰ ਸਮਿਥ ਐਕਟ ਵੀ ਕਹਿੰਦੇ ਸੀਗੇ। ਓਕੇ ਇਹਨਾਂ ਨੇ ਇਹਨੂੰ ਜਿਹੜਾ ਕਾਨੂੰਨ ਬਣਿਆ ਸੀਗਾ ਇਹ ਜੂਨ 28 1940 ਦੇ ਵਿੱਚ। ਇਹ ਬੇਸਿਕਲੀ ਕੀ ਕਹਿੰਦਾ ਸੀਗਾ ਕਿ ਜਿਹੜੇ ਵੀ ਏਲੀਅਨ ਅਮਰੀਕਾ ਦੇ ਵਿੱਚ ਮੌਜੂਦ ਹੈਗੇ ਆ ਤੇ 30 ਦਿਨ ਜਾਂ ਤੋਂ ਜ਼ਿਆਦਾ ਇਹਨਾਂ ਨੇ ਰਹਿਣਾ ਤੇ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਜਿਹੜੀ ਹੋਣੀ ਚਾਹੀਦੀ ਆ। ਓਕੇ ਫਿਰ ਕੀ ਸੀਗਾ ਕਿ ਟਾਈਮ ਜਿੱਦਾਂ ਵੱਧ ਰਿਹਾ, ਕਾਂਗਰਸ ਨੇ ਇਹ ਜਿਹੜੀ ਕਾਨੂੰਨ ਸੀਗਾ ਇਹਨੂੰ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 1952 ਦਾ ਇੱਕ ਹੋਇਆ, ਉਹਦੇ ਵਿੱਚ ਇਨਕੋਰਪੋਰੇਟ ਕਰਤਾ ਕਿ ਇਹ ਕਰਨਾ ਜਿਹੜਾ ਲਾਜ਼ਮੀ ਆ। ਸੋ ਇਹਦੇ ਵਿੱਚ ਲਿਖਿਆ ਕੀ ਗਿਆ ਸੀਗਾ ਕਾਨੂੰਨ ਦੇ ਵਿੱਚ ਕਿ ਕੁਛ ਇੱਕ ਐਕਸੈਪਸ਼ਨਸ, ਜਿੱਦਾਂ ਕਿ ਜਿਹੜੇ ਲੋਕਾਂ ਨੇ ਵੀਜ਼ਾ ਲਿਆ ਕਿਉਂਕਿ ਉਹਨਾਂ ਦੀ ਫਿੰਗਰਪ੍ਰਿੰਟ ਆਲਰੇਡੀ ਹੋ ਜਾਂਦੀ ਸੀ, ਜਾਂ ਏ ਵੀਜ਼ਾ ਜਾਂ ਜੀ ਵੀਜ਼ਾ ਹੋਲਡਰ ਜਾਂ ਕੁਛ ਡਿਪਲੋਮੈਟਿਕ ਵੀਜ਼ਿਆਂ ਨੂੰ ਛੱਡ ਕੇ ਸਾਰੇ ਜਿਹੜੇ ਲੋਕ ਹੈਗੇ ਆ 14 ਸਾਲ ਜਾਂ 14 ਸਾਲ ਤੋਂ ਜ਼ਿਆਦਾ ਵਾਲੇ, ਜਿਹੜੇ 30 ਦਿਨ ਜਾਂ 30 ਦਿਨ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟ ਹੋਣੀ ਚਾਹੀਦੀ ਆ 30 ਦਿਨਾਂ ਦੇ ਅੰਦਰ। ਸੋ ਇਹ 1940 ਦੇ ਬਣੇ ਹੋਏ ਆ। ਪੇਰੈਂਟਸ ਤੇ ਲੀਗਲ ਗਾਰਡੀਅਨ ਜਿਹਨਾਂ ਦੇ ਜਵਾਕ 14 ਸਾਲ ਤੋਂ ਛੋਟੀ ਉਮਰ ਦੇ ਆ, ਉਹਨਾਂ ਨੂੰ ਵੀ ਹਦਾਇਤਾਂ ਸੀਗੀਆਂ ਕਿ 30 ਦਿਨਾਂ ਦੇ ਅੰਦਰ ਜਦੋਂ ਬੰਦੇ ਦਾ 14ਵਾਂ ਜਨਮ ਦਿਨ ਹੋ ਜਾਵੇ ਤੇ ਤੁਸੀਂ ਜਿਹੜੀ ਫਿੰਗਰਪ੍ਰਿੰਟਿੰਗ ਤੇ ਰਜਿਸਟ੍ਰੇਸ਼ਨ ਜਿਹੜੀ ਕਰੋ। ਸੋ ਜਿਹੜਾ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਸੀਗੇ, ਉਹਨਾਂ ਨੂੰ ਇਹਨਾਂ ਨੇ ਆਪਸ਼ਨ ਦਿੱਤੀ ਕਿ ਤੁਸੀਂ ਏਦਾਂ ਦੇ ਰੂਲ ਬਣਾ ਸਕਦੇ ਆ ਕਿ ਤੁਸੀਂ ਕੁਝ ਲੋਕਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਛੱਡ ਸਕਦੇ ਆ, ਇਨਫੋਰਸ ਕਰ ਸਕਦੇ ਆ, ਨਹੀਂ ਕਰ ਸਕਦੇ ਆ। ਓਕੇ ਠੀਕ ਹੈ। ਸੋ ਕੀ ਹੁੰਦਾ ਕਿ ਹੁਣ ਜਿੱਦਾਂ ਸਰਕਾਰਾਂ ਆਉਂਦੀਆਂ ਉਹ ਡਿਸਾਈਡ ਕਰਦੀਆਂ ਕਿ ਕਿਹਨੂੰ ਤੰਗ ਕਰਨਾ, ਕਿਹਨੂੰ ਨਹੀਂ ਤੰਗ ਕਰਨਾ, ਕਦੋਂ ਐਗਰੀਕਲਚਰ ਵਾਲੇ ਵੀਜ਼ੇ ਦੇਣੇ ਆ, ਕਦੋਂ ਜਿਹੜੇ ਆ ਇੰਡੀਅਨ, ਪੰਜਾਬੀ, ਗੁਜਰਾਤੀ, ਸਪੈਨਿਸ਼ ਆ ਰਹੇ ਇਹਨਾਂ ਨੂੰ ਕਦੋਂ ਇਹਨਾਂ ਨੂੰ ਕੁਝ ਕਹਿਣਾ, ਨਹੀਂ ਕਹਿਣਾ, ਟੰਗਣਾ, ਨਹੀਂ ਟੰਗਣਾ, ਰਾਈਟ। ਸੋ ਇਹਦੇ ਨਾਲ ਕੀ ਆ ਕਿ ਤੁਸੀਂ ਪਹਿਲਾਂ ਇਹ ਦੇਖੋ ਹੁਣ ਕੀ ਸੀਗਾ ਕਿ ਕਲਚਰਲੀ ਤਾਂ ਜੋ ਮਰਜੀ ਆ ਬਾਰਡਰ ਟੱਪ ਲਿਆ, ਬੱਲੇ ਬੱਲੇ ਹੋ ਗਈ, ਪਰ ਇਹ ਹੈ ਕਿ ਬੈਲੈਂਸ ਆਫ ਪਾਵਰ ਜਿਹੜਾ ਹੈਗਾ ਕਿ ਪਾਵਰ ਕਿਹਦੇ ਕੋਲ ਲਾਈ ਕਰਦੀ ਆ, ਪਾਵਰ ਲਾਈ ਕਰਦੀ ਆ ਸਿਟੀਜ਼ਨਸ ਦੇ ਕੋਲ ਤੇ ਮੋਰ ਲਾਈਕ ਕਿ ਸਰਕਾਰਾਂ ਦੇ ਕੋਲ। ਡੈਮੋਕ੍ਰੈਟਸ ਦੇ ਥੱਲੇ ਜਿਹੜੀ ਪਾਵਰ ਸੀਗੀ ਉਹ ਹੋ ਗਈ ਸੀਗੀ ਬਿਊਰੋਕਰੈਟਸ ਦੇ ਵਿੱਚ ਸ਼ਿਫਟ। ਤੇ ਹੁਣ ਜਿਹੜੀ ਟਰੰਪ ਸਰਕਾਰ ਆ ਰਹੀ ਹੈ ਕੀ ਆ, ਤੁਸੀਂ ਦੇਖੋ ਫੈਡਰਲ ਵਰਕਰ ਵਗੈਰਾ ਵੀ ਇਹਨੇ ਕਾਫੀ ਕੱਢ ਤੇ, ਜੱਜ ਵੀ ਇਹਨੇ ਕਾਫੀ ਕੱਢ ਤੇ, ਉੱਚ ਪਦਵੀਆਂ ਤੇ ਲੋਕੀ ਲੱਗੇ ਸੀਗੇ ਜਿਹੜੇ ਦੇ ਰੂਲ ਦੇ ਨਾਲ ਅਲਾਈਨ ਨਹੀਂ ਹੁੰਦੇ ਸੀਗੇ, ਉਹ ਸਾਰੇ ਇਹਨਾਂ ਨੇ ਜਿਹੜੇ ਕੱਢ ਤੇ। ਕਾਫੀ ਲੋਕੀ ਜਿਹੜੇ ਦੁਖੀ ਵੀ ਆ, ਪਰ ਇਹ ਹੈ ਕਿ ਇਹਨਾਂ ਦੀ ਜਿਹੜੀ ਥਿਊਰੀ ਇਹ ਹੈ ਕਿ ਇਹ ਕਹਿੰਦੇ ਕਿ ਜਿੱਦਾਂ ਇੱਕ ਕਹਿ ਲਓ ਛੱਪੜ ਹੁੰਦਾ ਨਾ, ਗੰਦ ਪੈ ਗਿਆ ਉਹਦੇ ਵਿੱਚ, ਉਹਨੂੰ ਡਰੇਨ ਕਰਨਾ। ਤੇ ਇਹਦੇ ਵਿੱਚ ਕਾਫੀ ਇਹ ਜਿਹੜੇ ਤੁਸੀਂ ਕਹਿ ਲਓ ਕਿ ਸਰਕਾਰੀ ਮੁਲਾਜ਼ਮ ਵੀ, ਉੱਚ ਪਦਵੀਆਂ ਤੇ ਜਿਹੜੇ ਲੋਕ ਲੱਗੇ ਉਹ ਵੀ ਇਹਨਾਂ ਨੇ ਕੱਢੇ ਆ। ਕਾਫੀ ਇਹ ਵਕੀਲਾਂ ਦੇ ਮਗਰ ਵੀ ਜਿਹੜੇ ਗਏ ਆ ਤੇ ਜਾਣਾ ਇਹਨਾਂ ਨੇ ਸ਼ੁਰੂ ਕਰਤਾ। ਜੀ ਠੀਕ ਹੈ। ਸੋ ਇਹਨਾਂ ਨੇ ਇਹ ਬਣਾਇਆ ਕਿ ਜੇ ਕੋਈ ਇਹਨੂੰ ਵਿਲਫੁਲ ਫੇਲੀਅਰ, ਮਤਲਬ ਕਿ ਕਹਿੰਦਾ ਕਿ ਨਹੀਂ ਮੈਂ ਰਜਿਸਟ੍ਰੇਸ਼ਨ ਜਾਂ ਇਹ ਚੀਜ਼ ਨਹੀਂ ਕਰਨੀ, ਓਕੇ, ਉਹਨੂੰ $5000 ਦਾ ਫਾਈਨ ਆ ਤੇ 6 ਮਹੀਨੇ ਤੱਕ ਉਹਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ, ਕਾਨੂੰਨ ਕਹਿੰਦਾ। ਅੱਛਾ, ਜੇ ਕੋਈ ਰਜਿਸਟਰ ਕਰਨ ਤੋਂ ਨਾ ਕਰਦਾ ਹੈ, ਨਾ ਕਰ ਦਿੰਦਾ। ਤੇ ਜੇ ਪੈਰੈਂਟ ਜਿਹੜਾ ਹੈਗਾ ਉਹ ਕਹਿੰਦਾ ਜਵਾਕ ਦੇ ਨਹੀਂ ਕਰਾਣੇ, 14 ਸਾਲ ਦਾ ਹੋ ਗਿਆ, ਉਹਨੂੰ ਵੀ, ਪੇਰੈਂਟ ਨੂੰ ਵੀ ਜਿਹੜਾ 6 ਮਹੀਨੇ ਦੀ ਜੇਲ੍ਹ ਜਿਹੜੀ ਹੋ ਸਕਦੀ ਹੈ। ਤੇ ਠੀਕ ਹੈ, ਜਿਹੜੇ 14 ਤੋਂ ਘੱਟ ਵਾਲੇ ਆ ਉਹਦੇ ਲਈ ਤਾਂ ਫਿਰ ਗਾਰਡੀਅਨ ਨੇ ਕਰਨਾ ਹੈ ਜਾਂ ਉਹਦੇ ਪੇਰੈਂਟਸ ਨੇ ਕਰਨਾ ਹੁੰਦਾ? ਗਾਰਡੀਅਨ ਨੇ ਇਨੀਸ਼ੀਏਟ ਕਰਨਾ ਕਿ ਉਹ ਇਹ ਨਾ ਕਵੇ ਕਿ ਮੈਨੂੰ ਰਾਈਟ ਨਹੀਂ ਸੀ, ਏਦਾਂ ਨਹੀਂ ਸੀਗਾ, ਓਦਾਂ ਨਹੀਂ ਸੀਗਾ। ਓਕੇ, ਗਾਰਡੀਅਨ ਦੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ। ਤੈਨੂੰ ਆਪਾਂ ਜਿਹੜਾ ਇਹ ਵਾਲਾ ਕਾਨੂੰਨ ਆ ਕਿ ਇਹ ਕਾਨੂੰਨ ਹੈਗਾ ਕਿ ਇਹਨੂੰ ਕਾਫੀ ਡਿਟੇਲ ਚ ਜਿਹੜਾ ਅੱਧਾ ਪੌਣਾ ਘੰਟਾ ਲਾ ਕੇ ਤੁਹਾਨੂੰ ਦੱਸਾਂਗੇ ਸਾਰੇ ਸਿਨੈਰੀਓ, ਕਿਹਨੂੰ ਰਜਿਸਟ੍ਰੇਸ਼ਨ ਕਰਨੀ ਪੈਣੀ ਹੈ, ਕਿਹਨੂੰ ਨਹੀਂ ਕਰਨੀ ਪੈਣੀ ਹੈ, ਪਰ ਮੋਟੇ ਤੌਰ ਤੇ ਸਾਰਿਆਂ ਨੂੰ ਹੀ ਕਰਨੀ ਪੈਣੀ ਹੈ। ਠੀਕ ਹੈ। ਸੋ ਚਾਹੇ ਕੋਈ ਸੇਫ ਲੰਘਿਆ, ਚਾਹੇ ਕਿਸੇ ਨੇ ਅਸਾਈਲਮ ਅਪਲਾਈ ਕੀਤਾ, ਕੋਈ ਕੇਸ ਚੱਲ ਰਹੇ ਆ, ਜਿੱਦਾਂ ਤਕਰੀਬਨ ਸਾਰਿਆਂ ਤੇ ਆ ਰਿਹਾ ਹੈ ਕੰਮ, ਤਕਰੀਬਨ ਸਾਰਿਆਂ ਤੇ ਆ ਰਿਹਾ ਜਿਹੜਾ। ਸੋ ਉਹ ਕੀ ਕਹਿੰਦੇ ਆ ਕਿ ਜੇ ਕਿਸੇ ਨੇ ਕੋਈ ਸਟੇਟਮੈਂਟ ਜਿਹੜੀ ਫਾਲਸ ਦਿੱਤੀ, ਠੀਕ ਹੈ, ਜਿੱਦਾਂ ਨਾਮ ਗਲਤ ਦੇ ਦਿੱਤਾ, ਆਈਡੀ ਗਲਤ ਦੇ ਦਿੱਤੀ, ਆਇਡੈਂਟੀਟੀ ਗਲਤ ਦੇ ਦਿੱਤੀ, ਇਹ ਤੁਹਾਨੂੰ ਪਤਾ ਕਈ ਵਾਰੀ ਲੋਕੀ ਨਾਮ ਨੂੰ ਬਦਲ ਲੈਂਦੇ ਆ, ਫੇਕ ਪਾਸਪੋਰਟ, ਕਈ ਵਾਰੀ ਡੇਟ ਆਫ ਬਰਥ ਆਪਣੀ ਗਲਤ ਦੱਸ ਦਿੰਦੇ ਆ, ਕਿਸੇ ਹੋਰ ਕੰਟਰੀ 'ਚ ਹੋਰ ਨਾਮ ਯੂਜ਼ ਕੀਤਾ ਹੁੰਦਾ। ਸੋ ਕਹਿੰਦੇ ਕਿ ਜੇ ਕਿਸੇ ਨੇ ਏਦਾਂ ਦਾ ਫਰਾਡ ਕੀਤਾ ਤੇ ਉਹਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਉਹਦੀ ਹੋਣੀ ਆ, ਤੇ ਜਦੋਂ ਇੱਕ ਵਾਰੀ ਕਨਵਿਕਸ਼ਨ ਹੋ ਗਈ ਫਰਾਡ ਦੇ ਅੰਦਰ ਤੇ ਉਹ ਸਿੱਧੇ ਗਰਾਊਂਡ ਫॉर ਡੀਪੋਰਟੇਸ਼ਨ ਹੈਗੀ ਆ। ਓਕੇ, ਸਿੱਧੀ ਕ੍ਰਿਮੀਨਲ ਕਨਵਿਕਸ਼ਨ। ਹਾਂ, ਤੁਸੀਂ ਹੁਣ ਜਿਹੜਾ ਤੁਹਾਨੂੰ ਮੈਂ ਪਹਿਲਾਂ ਕਹਿ ਰਿਹਾ ਸੀਗਾ ਨਾ ਕਿ ਤੁਸੀਂ ਦੇਖਣਾ ਕਿ ਸ਼ਿਕੰਜਾ ਕੱਸ ਹੋਇਆ, ਤੁਸੀਂ ਪਹਿਲਾਂ ਤੁਸੀਂ ਇਹ ਜਨਰਲ ਚੀਜ਼ਾਂ ਦੇਖ ਲਓ ਕਿ ਪਹਿਲਾਂ ਉਹਨਾਂ ਨੇ ਫਾਈਨ ਲਾਤੇ 5000, 6 ਮਹੀਨੇ ਦੀ ਸਜ਼ਾ, ਕ੍ਰਿਮੀਨਲ ਪ੍ਰੋਸੀਕਿਊਸ਼ਨ, ਤੇ ਜਿਹੜਾ ਬੰਦਾ ਇਹਦੇ ਵਿੱਚ ਫਸ ਗਿਆ ਉਹਦੀ ਸਿੱਧੇ ਡਾਇਰੈਕਟ ਡੀਪੋਰਟੇਸ਼ਨ। ਠੀਕ ਹੈ। ਉਹ ਜਿਹੜਾ ਐਕਸਪੈਡਿਟਡ ਵਾਲਾ ਜਿਹੜਾ ਆਪਾਂ ਦੇਖਦੇ ਹਾਂ 2 ਸਾਲ ਵਾਲਾ ਜਿਹੜਾ ਚੱਲ ਰਿਹਾ, ਵੀ ਉਤੋਂ ਵੀ ਇਹ ਤਾਂ ਫਿਰ ਕੰਮ ਸਖਤ ਹੀ ਆ ਅੱਗੇ, ਉਤੋਂ ਵੀ ਕੰਮ ਇਹਦਾ ਸਖਤ ਹੈਗਾ। ਸੋ ਇਹਦੇ ਵਿੱਚ ਕੀ ਹੈ ਕਿ ਇਹ ਕਹਿੰਦਾ ਕਿ ਸੈਕਟਰੀ ਜਿਹੜਾ ਹੈਗਾ, ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਸੈਕਟਰੀ ਨੂੰ ਕੰਪਲੀਟ ਅਥਾਰਟੀ ਹੈਗੀ ਆ ਕਿ ਉਹ ਵੈਰੀਫਾਈ ਕਰ ਸਕੇ ਕਿ ਕਦੋਂ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕੀਤੇ। ਠੀਕ ਹੈ। ਹੁਣ ਜਿਹੜੇ ਕਈ ਵਾਰੀ ਸੇਫ ਲੰਘਿਆ ਉਹ ਆਪਣੀ ਡੇਟਾ ਡੂਟਾ ਗਲਤ ਦੱਸ ਦਿੰਦੇ ਆ ਜਾਣ ਕੇ, 589 ਫਾਰਮ ਦੇ ਵਿੱਚ ਝੂਠ ਬੋਲ ਦਿੰਦੇ ਆ, ਕਈ ਵਾਰੀ ਉਹਨਾਂ ਨੂੰ ਸਲਾਹ ਦੇ ਦਿੰਦਾ ਕੋਈ ਪਤਾ ਨਹੀਂ ਲੱਗਣਾ ਤੇਰੀ ਸਾਲ ਦੇ ਵਿੱਚ ਤੂੰ ਸਾਲਾਂ ਫਾਈਲ ਨਹੀਂ ਕੀਤਾ, ਤੂੰ ਝੂਠ ਬੋਲਦੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ।
ਸੋ ਮਤਲਬ ਕਿ ਉੱਤੇ ਇਹਨਾਂ ਨੇ ਡਾਇਰੈਕਟ ਜਿਹੜੀ ਡੀਪੋਰਟੇਸ਼ਨ ਲਾਤੀ ਕਿ ਤੁਸੀਂ ਕੋਈ ਵੀ ਡੇਟ ਆਫ ਐਂਟਰੀ ਕਿੱਦਾਂ ਆਏ ਸੀਗੇ, ਨਾਮ ਤੁਹਾਡਾ ਹੋ ਗਿਆ, ਡੇਟ ਆਫ ਬਰਥ ਹੋ ਗਿਆ, ਉਹ ਚੀਜ਼ ਤੁਸੀਂ ਗਲਤ ਦਿੱਤੀ ਤੇ ਉਹ ਤੁਹਾਨੂੰ ਪ੍ਰੋਬਲਮ ਜਿਹੜੀ ਪਾ ਸਕਦੀ ਹੈ। ਇਹ ਤੋਂ ਬਾਅਦ ਸੈਕਟਰੀ ਤੁਹਾਨੂੰ ਇਹ ਵੀ ਪੁੱਛ ਸਕਦਾ ਕਿ ਤੁਸੀਂ ਅਮਰੀਕਾ 'ਚ ਕੀ ਕਰਨਾ ਆ, ਕੀ ਤੁਹਾਡੀ ਗਤੀਵਿਧੀਆਂ ਹੋਣੀਆਂ, ਕੀ ਪਰਪਸ ਤੁਹਾਡਾ ਹੈਗਾ, ਕਿੰਨੀ ਦੇਰ ਤੁਸੀਂ ਰਹਿਣਾ, ਤੇ ਤੁਹਾਡੇ ਪੁਲਿਸ ਤੇ ਕ੍ਰਿਮੀਨਲ ਰੈਕਡ ਜਿਹੜੇ ਉਹ ਵੀ ਬਾਰਡਰ ਤੇ ਤੁਹਾਨੂੰ ਉਹ ਪੁੱਛ ਸਕਦੇ ਆ, ਤੇ ਹੋਰ ਜਿੱਦਾਂ ਦੀਆਂ ਵੀ ਉਹਨਾਂ ਨੂੰ ਸਵਾਲ ਜਵਾਬ ਲੱਗੇ ਉਦਾਂ ਦੇ ਉਹ ਸਵਾਲ ਜਵਾਬ ਹੋਰ ਬਣਾ ਸਕਦੇ ਆ, ਫਾਰਮ ਦੇ ਵਿੱਚ ਉਹ ਕਰ ਸਕਦੇ ਆ। ਸੋ ਬੇਸਿਕਲੀ ਟਰੰਪ ਸਰਕਾਰ ਕੀ ਹੈ ਕਿ ਉਹ ਇਹ ਕਾਨੂੰਨ ਕਲੀਅਰ ਕਰ ਰਹੀ ਹੈ ਕਿ ਕਾਨੂੰਨ ਸਾਨੂੰ ਇਹ ਵਾਲੀ ਪਾਵਰ ਦਿੰਦਾ, 1940 ਤੋਂ ਪਾਵਰ ਜਿਹੜੀ ਦਿੰਦਾ ਸੀਗਾ, ਤੇ ਉਹ ਕਹਿੰਦੇ ਕਿ ਸਪੈਸ਼ਲ ਰੈਗੂਲੇਸ਼ਨ ਆਪਾਂ ਬਣਾ ਸਕਦੇ ਆ ਸਾਰੇ ਏਲੀਅਨਸ ਦੇ ਲਈ। ਭਾਵੇਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਆਏ ਆ, ਭਾਵੇਂ ਉਹ ਕਾਨੂੰਨੀ ਤਰੀਕੇ ਨਾਲ ਆਏ ਆ, ਭਾਵੇਂ ਉਹ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ, ਆਪਾਂ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਆ ਇਹਦੇ ਵਿੱਚ ਸਾਡੇ ਕੋਲ ਪਾਵਰ ਹੈਗੀ ਆ ਕਿ ਆਪਾਂ ਇਹ ਹੁਣ ਆਪਣਾ ਉਹਨਾਂ ਨੇ ਇਹ ਜਿਹੜਾ ਰੂਲ ਪਬਲਿਸ਼ ਕੀਤਾ, ਲੋਕਾਂ ਦੇ ਇਹਨਾਂ ਨੇ ਕਮੈਂਟ ਲੈਣੇ ਆ, ਹੋ ਸਕਦਾ ਲਾਸੂਟ ਹੋਵੇ, ਹੋ ਸਕਦਾ ਨਾ ਹੋਵੇ, ਪਰ ਇਹ ਜਿਹੜਾ 1940 ਦਾ ਸਮਿਥ ਐਕਟ ਹੈਗਾ ਉਹਨੂੰ ਇਨਵੋਕ ਕਰ ਰਹੇ ਆ, ਤੇ ਕਹਿੰਦਾ ਕਿ ਸਾਰੇ ਏਲੀਅਨਸ ਨੂੰ ਇੱਕ ਸਰਟੀਫਿਕੇਟ ਆਫ ਏਲੀਅਨ ਰਜਿਸਟ੍ਰੇਸ਼ਨ ਦੇਣਾ ਜਾਂ ਏਲੀਅਨ ਰਜਿਸਟ੍ਰੇਸ਼ਨ ਰਿਸੀਟ ਕਾਰਡ ਦੇਣਾ, ਜਿਹੜਾ ਕਿ ਅਪਰੂਵ ਕਰੂਗਾ ਕਿ ਇਹ ਬੰਦਿਆਂ ਨੇ ਜਿਹੜਾ ਰਜਿਸਟਰ ਕਰਤਾ। ਜਿਹੜਾ ਵੀ ਹਾਂਜੀ, ਜਿਹੜਾ ਵੀ ਬੰਦਾ 18 ਸਾਲ ਦੀ ਉਮਰ ਤੋਂ ਜ਼ਿਆਦਾ ਵਾ, ਉਹ ਇਹ ਵਾਲਾ ਕਾਰਡ ਜਿਹੜਾ ਆਪਣਾ ਹੈਗਾ, ਇਹ ਤੁਹਾਨੂੰ ਸਾਰਾ ਦੱਸਾਂਗੇ ਕਿ ਕਿੱਦਾਂ ਇਹ ਕਾਰਡ ਤੁਸੀਂ ਲੈਣਾ। ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ ਇਹ ਰਜਿਸਟ੍ਰੇਸ਼ਨ ਕਾਰਡ। ਜਿੱਦਾਂ ਹੁਣ ਲੋਕੀ ਕਹਿੰਦੇ ਲੈ ਛੱਡ, ਐਵੇਂ ਮਾਰੀ ਜਾਂਦੇ ਆ, ਡਰਾਈ ਜਾਂਦੇ ਆ, ਫਲਾਨਾ ਟਾਈਮ ਕਰਨਾ, ਆਪਾਂ ਟਾਰਚਰ ਇਹਦਾ ਆਪਾਂ ਟੈਨਸ਼ਨ ਨਹੀਂ ਲਈਦੀ। $5000 ਫਾਈਨ ਤੇ 30 ਦਿਨਾਂ ਦੀ ਜਿਹੜੀ ਜੇਲ੍ਹ, ਜੇ ਰਜਿਸਟ੍ਰੇਸ਼ਨ ਕਾਰਡ ਜੇਬ 'ਚ ਨਹੀਂ ਹੈਗਾ। ਅੱਛਾ, ਇਹ ਨਾ ਕਰਨ ਦੇ ਉੱਤੇ $5000 ਦਾ ਜੁਰਮਾਨਾ ਵੱਖਰਾ, 6 ਮਹੀਨੇ ਦੀ ਸਜ਼ਾ, ਤੇ ਨਾ ਜੇਬ 'ਚ ਨਿਕਲਿਆ ਤੇ 5000 ਫੇਰ ਜੁਰਮਾਨਾ। 5000 ਜੁਰਮਾਨਾ ਤੇ 30 ਦਿਨ ਦੀ ਸਜ਼ਾ। 30 ਦਿਨ ਦੀ ਸਜ਼ਾ। ਸੋ ਇਹਦੇ ਵਿੱਚ ਕੀ ਸੀਗਾ ਕਿ ਆਪਾਂ ਤੁਹਾਨੂੰ ਇਹ ਚੀਜ਼ਾਂ ਪਹਿਲਾਂ ਵੀ ਦੱਸ ਰਹੇ ਸੀਗੇ, ਰਾਈਟ? ਉਹਦੇ ਵਿੱਚ ਜਿੱਦਾਂ ਦੱਸਿਆ ਕਿ ਕਈ ਵਾਰੀ ਥੋੜਾ ਜਿਹਾ ਵਹਿਮ ਸੀਗਾ ਲੋਕਾਂ ਨੂੰ ਕਿ ਨਹੀਂ ਸ਼ਾਇਦ ਉਦਾਂ ਹੀ ਖਬਰ ਕਵਰ ਕਰੀ ਜਾਂਦੇ ਆ, ਨਹੀਂ ਹੋਣਾ, ਤੇ ਤੁਹਾਡੇ ਮੂਹਰੇ ਬੰਦੇ ਵੀ ਕਰਾਤੇ ਸੀਗੇ ਜਿਹਨਾਂ ਨੂੰ ਇੱਧਰ ਉੱਧਰ ਗਏ ਪਾਰਕ ਦੇ ਵਿੱਚ, ਕਿਸੇ ਨੂੰ ਟਿਕਟ ਮਿਲੀ ਸੀਗੀ, ਫਾਈਨ ਹੋਇਆ ਸੀਗਾ, ਤੇ ਉਦੋਂ ਕਾਫੀ ਲੋਕੀ ਕਹਿੰਦੇ ਕਿ ਨਹੀਂ ਯਾਰ ਏਦਾਂ ਨਹੀਂ ਹੁੰਦਾ, ਇਹ ਤੇ ਕਾਨੂੰਨ ਦੇ ਅਗੇਂਸਟ ਆ। ਮੈਂ ਤੁਹਾਡੇ ਵੀ ਕਈ ਕਮੈਂਟ ਪੜ੍ਹ ਰਿਹਾ ਸੀਗਾ ਫੇਸਬੁੱਕ ਪੇਜ ਤੇ ਕਿ ਉਹਨੇ ਕਿਹਾ ਲਈ ਨਹੀਂ ਅਮਰੀਕਾ 'ਚ ਏਦਾਂ ਨਹੀਂ ਹੁੰਦਾ, ਇਹ ਬੜਾ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਆ, ਗਰੰਟੀਜ਼ ਆ, ਇਹ ਹੈ ਉਹ ਹੈ। ਸੋ ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਉਹ ਦੇ ਰਹੇ ਆ, ਠੀਕ ਆ। ਤੇ ਕੱਲ ਤੁਸੀਂ ਦੇਖੋ ਸਿਟੀਜ਼ਨ ਬੰਦਾ ਵੀ ਮੈਂ ਦੇਖਿਆ ਫੜ ਲਿਆ ਤੇ ਉਹਨੇ ਟਰੰਪ ਨੂੰ ਵੋਟ ਪਾਈ ਸੀ, ਤੇ ਬੇਸਿਕਲੀ ਮਤਲਬ ਸੇਮ ਹੀ ਨਿਕਲਦਾ ਕਿ ਜਿਹੜਾ ਵੀ ਬੰਦਾ ਬਰਾਊਨ ਲੱਗਦਾ, ਠੀਕ ਆ, ਭਾਵੇਂ ਤੁਸੀਂ ਇੱਥੇ ਬੋਰਨ ਆ, ਜੋ ਵੀ ਆ, ਹੈਗੇ ਤਾਂ ਬਰਾਊਨ ਹੀ ਆ ਨਾ, ਉਹ ਚੀਜ਼ ਨਹੀਂ ਚੇਂਜ ਹੋ ਸਕਦੀ ਜਿੰਨਾ ਮਰਜ਼ੀ ਅਮਰੀਕਨ ਬਣ ਜਾਓ ਤੁਸੀਂ। ਤੇ ਇਹਦੇ ਵਿੱਚ ਮੈਂ ਆਪਣੇ ਇੱਕ ਪਰਸਨਲ ਫੈਮਿਲੀ ਦੀ ਵੀ ਉਦਾਹਰਨ ਦਿੱਤੀ ਸੀ, ਜਿੱਥੇ ਮੇਰੇ ਮਾਸੜ ਹੋਣੀ ਜਿਹੜੇ ਸੀਗੇ ਉੱਥੇ ਦੇ ਬੋਰਨ ਸੀਗੇ, ਜਵਾਕ ਅੱਗੋਂ ਦੀ ਸੀਗੇ, ਤੇ ਉਹਨਾਂ ਦੇ ਦਾਦੇ ਹੋਣੀ ਜਿਹੜੇ ਗਏ ਸੀਗੇ, ਤੇ ਉਹ ਵੀ ਜਦੋਂ ਲੰਡਨ ਬੰਬਿੰਗਸ ਦਾ ਜਦੋਂ ਰੌਲਾ ਜਦੋਂ ਚੱਲਿਆ ਸੀਗਾ, ਤੇ ਫੁੱਲ ਖੁੱਲ ਕੇ ਜਿਹੜੀ ਰੇਸਿਜ਼ਮ ਹੋਈ ਸੀਗੀ ਯੂਕੇ ਦੇ ਵਿੱਚ, ਆਇਡੈਂਟੀਟੀ ਕ੍ਰਾਈਸਿਸ ਜਿਹੜਾ ਆਇਆ ਸੀਗਾ। ਸੋ ਇਹ ਕੀ ਹੈ ਕਿ ਇਹ ਚੀਜ਼ਾਂ ਜਦੋਂ ਜਦ ਤੱਕ ਤੁਹਾਡੇ ਨਾਲ ਹੁੰਦੀਆਂ ਨਹੀਂ, ਤੁਹਾਨੂੰ ਲੱਗਦੀ ਹੈ ਕਿ ਅਮਰੀਕਾ ਏਦਾਂ ਵਾ, ਆਪਾਂ ਇਕੁਅਲ ਫੂਟਿੰਗ ਤੇ ਹੈਗੇ ਆ, ਠੀਕ ਆ। ਤੇ ਇਹਦੇ ਵਿੱਚ ਜਿਹੜਾ ਹੁਣ ਇਹ ਬੰਦਾ ਫੜਿਆ ਸੀਗਾ, ਉਹਨੇ ਟਰੰਪ ਦਾ ਸਟicker ਵੀ ਆਪਣੇ ਟਰੱਕ ਤੇ ਲਾਇਆ ਸੀਗਾ, ਤੇ ਉਹਨੇ ਵੋਟ ਵੀ ਦਿੱਤੀ ਸੀਗੀ, ਤੇ ਉਹਨੂੰ ਉਹਨਾਂ ਨੇ ਫੜ ਕੇ ਘੇਰ ਕੇ ਬੰਦੂਕ ਪੁਆਇੰਟ ਕੀਤੀ ਸੀਗੀ। ਸੋ ਆਪਾਂ ਟਰੱਕ ਵਾਲੀ ਜਿਹੜੀ ਖਬਰ ਕੀਤੀ ਸੀਗੀ ਕਿ ਬੰਦਾ ਸੁੱਤਾ ਸੀਗਾ, ਬੰਦੂਕ ਪੁਆਇੰਟ ਕਰ ਲਈ, ਉੱਤੇ ਬੜਾ ਕਹਿੰਦੇ ਲੈ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ, ਏਦਾਂ ਕਿੱਦਾਂ ਬੰਦੂਕ ਪੁੱਟ ਕਰਤੀ, ਇਹਨੇ ਕੁਛ ਹੋਰ ਕੀਤਾ ਹੋਣਾ, ਇਹ ਕ੍ਰਿਮੀਨਲ ਹੋਣਾ। ਸੋ ਗੱਲ ਪਤਾ ਕੀ ਹੁੰਦੀ ਹੈ, ਕਾਨੂੰਨ ਜੋ ਮਰਜ਼ੀ ਕਵੇ, ਪਰ ਗਰਾਊਂਡ ਲੈਵਲ ਤੇ ਜਦੋਂ ਪਾਵਰ ਆ ਜਾਂਦੀ ਹੈ ਲੋਕਾਂ ਕੋਲ, ਇੱਕ ਉਹਨਾਂ ਨੂੰ ਐਮਪਾਵਰ ਹੋ ਜਾਂਦੇ ਆ ਕਿ ਹੁਣ ਇਹ ਆਪਾਂ ਜਿਹੜਾ ਸਫਾਈ ਜਿਹੜੀ ਕਰਨੀ ਆ, ਠੀਕ ਆ। ਤੇ ਇਹਦੇ ਵਿੱਚ ਦੇਖੋ ਥੋੜਾ ਬਹੁਤਾ ਜਿਹੜਾ ਰੇਸਿਜ਼ਮ ਆ ਹੋਣਾ ਹੀ ਹੋਣਾ ਵਾ। ਫਰਕ ਸਿਰਫ ਇੰਨਾ ਹੁੰਦਾ ਕਿ ਜਿਹੜੇ ਬੋਰਨ ਹੁੰਦੇ ਇੱਥੇ ਦੇ, ਉਹ ਕਈ ਵਾਰੀ ਨਹੀਂ ਐਕਸਪੈਕਟ ਕਰਦੇ ਜ਼ਿਆਦਾ ਇਕੁਐਲਿਟੀ ਉਹਨਾਂ ਦੀ, ਕਿਉਂਕਿ ਦੇ ਆਰ ਅਮਰੀਕਨ। ਜਿਹੜਾ ਸਾਡੇ ਵਰਗਾ ਆਇਆ ਪਹਿਲਾਂ ਹੀ, ਆਪਾਂ ਤਾਂ ਸੋਚ ਕੇ ਇਹ ਨੇ ਕਿ ਯਾਰ ਅਮਰੀਕਾ 'ਚ ਥੋੜਾ ਬਹੁਤਾ ਧੱਕਾ ਹੋਣਾ, ਇੰਨੀ ਇੰਟਾਈਟਲਮੈਂਟ ਲੈ ਕੇ ਨਹੀਂ ਆਈਦਾ ਕਈ ਵਾਰੀ, ਤੇ ਚਲੋ ਉਹ ਗੱਲ ਅਲੱਗ ਆ ਕਿ ਹੋਰ ਟਾਈਮ ਆਪਾਂ ਰਹਿਣ ਲੱਗ ਪੈਂਦੇ, ਇੱਥੇ ਗ੍ਰੀਨ ਕਾਰਡ ਆ ਜਾਂਦੇ ਆ, ਆਪਾਂ ਵੀ ਮੀਡੀਆ ਜੋ 4 ਗੱਲਾਂ ਬੋਲਣੀਆਂ ਸਿੱਖ ਲੈਂਦੇ ਆ, ਲੈ ਤੂੰ ਮੇਰੇ ਨਾਲ ਰੇਸਿਜ਼ਮ ਕੀਤਾ, ਤੂੰ ਡਿਸਕ੍ਰਿਮੀਨੇਸ਼ਨ ਕੀਤਾ, ਫਲਾਨਾ ਟਿਮਕੜਾ, ਰਾਈਟ। ਪਰ ਇਹ ਆ ਕਿ ਹੁਣ ਜਦੋਂ ਜਿਹੜੇ ਬੰਦੇ ਜਿਹੜਾ ਸਿਟੀਜ਼ਨ ਸੀਗਾ ਜਿਹਨੇ ਟਰੰਪ ਨੂੰ ਵੋਟ ਪਾਈ ਸੀ, ਜਦੋਂ ਉਹਨੇ ਹੋਇਆ ਕੀ ਕਰ ਲਿਆ ਫਿਰ ਉਹਨੇ, ਜਦੋਂ ਬੰਦੂਕ ਪੁਆਇੰਟ ਹੋ ਗਈ, ਕੀ ਕਰੂਗਾ ਹੁਣ? ਚਾਰ ਇੰਟਰਵਿਊਆਂ ਦੇ ਸਕਦਾ, ਉਹ ਕਰ ਸਕਦਾ। ਅਗਲਿਆਂ ਨੇ ਵੀ ਇਹੀ ਕਹਿਣਾ ਕਿ ਆਪਾਂ ਆਪਣੀ ਵਿਦਨ ਸਕੋਪ ਆਫ ਡਿਊਟੀ ਸੀਗੇ, ਸਾਨੂੰ ਲੱਗਾ ਕਿ ਵਾਇਲੈਂਟ ਕ੍ਰਿਮੀਨਲ ਹੈਗਾ, ਰਾਈਟ। ਪਾਵਰ ਜਦੋਂ ਪਾਵਰ ਚੰਨੇ ਹੋਏ ਹੁੰਦੇ ਆ ਲੋਕ, ਅਟਰਨੀ ਟੇਕ ਕਹਿਣਾ ਜੀ, ਉਦੋਂ ਨਹੀਂ ਫਿਰ ਵਹਿੰਦੇ, ਤੇ ਉਦੋਂ ਫਿਰ ਉਹ ਜਿਹੜਾ ਡਿਸਕ੍ਰਿਮੀਨੇਸ਼ਨ ਵਾਲੀ ਚੀਜ਼ ਉਹ ਚੱਲਦੀ ਹੈ, ਆਪਾਂ ਨੂੰ ਪਤਾ ਹੀ ਆ, ਹੰਢਾ ਕੇ ਆਏ ਆ ਉੱਥੋਂ, ਤੇ ਉਹੀ ਚੀਜ਼ ਜਿਹੜੀ ਉੱਥੇ ਵੀ ਕਿਤੇ ਦਿਸਦੀ ਹੋਈ ਆ। ਜੀ ਸੋ 18 ਸਾਲ ਵਾਲੀ ਜਿਹੜੀ ਉਮਰ ਤੋਂ ਮਤਲਬ ਤੁਸੀਂ ਸਾਰੇ ਹੀ ਆ ਜਾਣੇ ਜਿਹੜੇ ਸੁਣ ਰਹੇ ਆ, ਆਪਣੀ ਜੇਬ 'ਚ ਤੁਸੀਂ ਰੱਖਣਾ, ਈਵਨ ਗ੍ਰੀਨ ਕਾਰਡ ਹੋਲਡਰ ਹੈਗੇ ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ। ਅੱਛਾ, ਇਹ ਨਹੀਂ ਕਿ ਗ੍ਰੀਨ ਕਾਰਡ ਵੀ ਰੱਖਣਾ ਤੇ ਉਹ ਵੀ ਰੱਖਣਾ ਹੈ, ਗ੍ਰੀਨ ਕਾਰਡ ਦੀ ਵੀ ਰਿਕੁਆਇਰਮੈਂਟ ਸੀਗੀ। ਸੋ ਇਹ ਨਹੀਂ ਕਿ ਬੰਦਾ ਕਹੇ ਮੈਂ ਆਜ਼ਾਦ ਹੋ ਗਿਆ, ਮੈਂ ਬੈਟਰ ਹੋ ਗਿਆ ਕੱਚਿਆਂ ਨਾਲੋਂ, ਨਹੀਂ, ਸੇਮ ਥਿੰਗ ਹੈਗੀ ਆ। ਟਿਕਟ ਮਿਲ ਸਕਦੀ ਹੈ ਤੁਹਾਨੂੰ। ਕਾਪੀ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਕਾਪੀ ਜਿਹੜੇ ਸਾਡੇ ਕਲਾਇੰਟ ਸੀਗੇ ਉਹਨੇ ਪੇਪਰ ਕਾਪੀ ਦੱਸੀ ਸੀ ਜਾਂ ਫੋਨ ਤੋਂ ਦੱਸਿਆ ਸੀਗਾ,
ਆਫੀਸਰ ਚੰਗਾ ਸੀਗਾ, ਉਹਨੇ ਸਿਰਫ ਫਾਈਨ ਦਿੱਤਾ ਕਿ ਹਾਰਡ ਕਾਪੀ ਨਹੀਂ ਜਿਹੜੀਆਂ ਰੱਖੀਆਂ। ਤੇ ਹੁਣ ਜੇ ਤੁਹਾਨੂੰ ਖੜੇ ਪੈਰ ਉਹ ਵੀ ਨਾ ਲੱਭਿਆ ਤੁਹਾਡੇ ਫੋਨ 'ਚ, ਉਹ ਵੀ ਨਾ, ਜਾਂ ਆਫੀਸਰ ਨੇ ਮਨਾ ਹੀ ਕਰਤਾ ਕਿ ਮੈਂ ਫੋਨ ਦੇਖਣਾ ਨਹੀਂ, ਮੈਨੂੰ ਫਿਜ਼ੀਕਲ ਕਾਪੀ ਦਿਖਾ, ਤੇ ਉਹ ਤੁਹਾਡੀ ਪ੍ਰੋਬਲਮ ਹੋ ਜਾਣੀ ਹੈ। ਵਰਕ ਪਰਮਿਟ ਵਗੈਰਾ ਨੂੰ ਇਹ ਪੁੱਛਦੇ ਨਹੀਂ। ਵਰਕ ਪਰਮਿਟ ਹਰੇਕ ਬੰਦਾ ਲਈ ਫਿਰਦਾ, ਵਰਕ ਪਰਮਿਟ ਕੋਈ ਬਿਗ ਡੀਲ ਨਹੀਂ ਹੈਗੀ। ਵਰਕ ਪਰਮਿਟ ਕਈ ਤਰੀਕਿਆਂ ਨਾਲ ਵਰਕ ਪਰਮਿਟ ਬੰਦਿਆਂ ਨੂੰ ਮਿਲ ਜਾਂਦੇ ਆ, ਪੈਰੋਲੀਆਂ ਨੂੰ, ਕੱਚੇ ਬੰਦਿਆਂ ਨੂੰ, ਅਸਾਈਲਮ ਵਾਲੇ ਬੰਦਿਆਂ ਨੂੰ। 5 ਸਾਲ ਦਾ ਹੁਣ ਵਰਕ ਪਰਮਿਟ ਆ, ਬੰਦੇ ਦਾ ਪਹਿਲੇ ਸਾਲ 'ਚ ਕੇਸ ਡਿਨਾਈ ਹੋ ਜਾਵੇ, ਵਰਕ ਪਰਮਿਟ ਤੇ ਔਨ ਇਟਸ ਫੇਸ 4 ਸਾਲ ਲਈ ਹੋਰ ਵੈਲਿਡ ਆ, ਭਾਵੇਂ ਬੰਦੇ ਦੇ ਡਿਪੋਰਟੇਸ਼ਨ ਵੀ ਲੱਗੀ ਹੈ, ਰਾਈਟ। ਸੋ ਵਰਕ ਪਰਮਿਟ ਨਹੀਂ ਜਿਹੜਾ ਤੁਹਾਨੂੰ ਬਚਾ ਕੇ ਰੱਖਦਾ। ਸੋ ਹੁਣ ਇਹ ਕੀ ਕਹਿੰਦੇ ਆ ਕਿ ਹਰੇਕ ਜਿਹੜਾ ਏਲੀਅਨ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਕੰਪਲਸਰੀ ਆ। ਓਕੇ ਤੇ ਇਹ ਚੀਜ਼ ਧਿਆਨ ਨਾਲ ਸੁਣਿਓ, ਇਹਦੇ ਵਿੱਚ ਬੜੀ ਵਾਰੀ ਆਪਾਂ 4 ਸਾਲ ਹੋ ਗਏ ਗੱਲ ਕਰਦੇ ਰਹਿ ਗਏ ਆ। ਮੇਰੇ ਖੁਦ ਦੇ ਕਲਾਇੰਟ ਵੀ ਇਹਦੇ ਨਾਲ ਇਹਦੀ ਚਪੇਟ 'ਚ ਆ ਜਾਂਦੇ ਆ। ਪਿਛਲੇ ਹਫ਼ਤੇ ਇੱਕ ਬੰਦੇ ਦਾ ਐਡਰੈਸ ਕਰਕੇ ਕੇਸ ਵੀ ਖਰਾਬ ਹੋਇਆ ਸੀਗਾ, ਓਕੇ ਤੇ ਉਹ ਆਪਣੇ ਨਾਲ ਕਿਸੇ ਨੂੰ ਲੈ ਕੇ ਆਇਆ ਸੀ ਸਮਝਣ ਲਈ ਕਿ ਮੇਰੇ ਜੱਜ ਨੇ ਕੇਸ ਕਿਉਂ ਡਿਨਾਈ ਕੀਤਾ। ਉਹਨੂੰ ਮੈਂ ਦੱਸਿਆ, ਮੈਂ ਕਿਹਾ ਤੂੰ ਦੱਸ ਮੈਨੂੰ ਕਦੋਂ ਤੋਂ ਸੁਣਦਾ? ਉਹ ਕਹਿੰਦਾ ਹੋ ਗਏ 3-4 ਸਾਲ। ਮੈਂ ਕਿਹਾ ਦੱਸ ਕਿੰਨੀ ਵਾਰੀ ਗੱਲ ਕੀਤੀ ਐਡਰੈਸ ਦੀ? ਹਰ ਵਾਰੀ ਉਹਦੇ ਵਿੱਚ ਪਤਾ ਨਹੀਂ ਕਾਹਦਾ ਫਤੂਰ ਜਿਹਾ ਚੜਿਆ ਲੋਕਾਂ ਦੇ। ਟਰੱਕਿੰਗ ਕੰਪਨੀ ਇੱਧਰ, ਐਡਰੈਸ ਕਿਸੇ ਹੋਰ ਦੇ ਕਜ਼ਨ ਦਾ ਦੇਤਾ, ਦੋਸਤ ਦਾ ਦੇਤਾ, ਉੱਥੇ 10-10 ਜਣੇ ਰਹੀ ਜਾ ਰਹੇ, ਉਹਨਾਂ ਨੇ ਆਪਣਾ ਐਡਰੈਸ ਦਿੱਤਾ। ਸਰਕਾਰੀ ਵਕੀਲ ਸਵਾਲ ਪੁੱਛਦਾ ਕਿ ਤੂੰ ਅਮਰੀਕਾ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਜਾਣਦਾ ਜਿਹੜਾ ਤੇਰੇ ਵਰਗੇ, ਜਿੱਤੇ ਤੇਰੇ ਵਰਗੇ ਤੇ ਕਿਸੇ ਤੇ ਨੁਕਸਾਨ ਹੋਇਆ ਹੋਵੇ? ਉਹ ਕਹਿੰਦਾ ਨਹੀਂ, ਮੈਂ ਨਹੀਂ ਜਾਣਦਾ। ਤੇ ਉਹ ਕਹਿੰਦਾ ਤੇ ਤੇਰੇ ਘਰ ਫਿਰ 10 ਬੰਦੇ ਕਿੱਦਾਂ ਕਲੇਮ ਕਰ ਰਹੇ ਆ ਕਿ ਉਹਨਾਂ ਦੇ ਨਾਲ ਧੱਕਾ ਹੋਇਆ, ਉਹ ਪਾਰਟੀ ਨੂੰ ਬਿਲੋਂਗ ਕਰ ਰਹੇ ਆ? ਅੱਛਾ ਯਾਰ ਦਿਮਾਗ ਤੇ ਲਾਓ ਥੋੜਾ ਜਿਹਾ। ਘਰਾਂ 'ਚ ਤੁਸੀਂ ਰਿਫਿਊਜੀਆਂ ਨਾਲ ਰਹਿ ਰਹੇ ਆ, ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਕਿ 3 ਜਣਿਆਂ ਦੇ ਨਾਮ ਦੱਸ ਮੈਨੂੰ ਕਿ ਜਿਹਨਾਂ ਦਾ ਇਹੋ ਆ, ਤੇ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਕਿਸੇ ਦਾ ਕੁਛ। ਠੀਕ ਆ, ਕਾਮਨ ਸੈਂਸ ਅਪਰੋਚ ਵੀ ਕਈ ਵਾਰੀ ਜਿੱਦਾਂ ਮਿਸਿੰਗ ਹੋ ਜਾਂਦੀ ਹੈ। ਐਡਰੈਸਾਂ ਵਾਲਿਆਂ ਤੇ ਫਸੀ ਫਿਰਦੇ ਆ, ਤੇ ਕਈਆਂ ਨੂੰ ਉਹ ਥੱਦਾ ਜਿਹੜਾ ਲਿਆ ਕੇ ਦੇ ਦਿੰਦੇ ਕਿ ਤੇਰੀ ਕ੍ਰੈਡਿਟ ਕਾਰਡ ਐਪਲੀਕੇਸ਼ਨ ਇੱਥੇ ਰਨ ਹੋਈ ਆ, ਇੱਥੇ ਤੂੰ ਗੱਡੀ ਦੀ ਰਜਿਸਟ੍ਰੇਸ਼ਨ ਕਰਾਈ ਆ, ਗੱਡੀ ਤੇਰੀ ਇੰਡੀਆਨਾ ਬੋਲਦੀ ਆ। ਠੀਕ ਆ, ਨਹੀਂ ਜੀ ਆ ਤਾਂ ਮੇਰੇ ਦੋਸਤ ਨੇ ਕ੍ਰੈਡਿਟ ਕਰਤਾ ਸੀਗਾ। ਉਹ ਬਹਾਨੇ ਜੇ ਲਾਉਣ ਲੱਗ ਪੈਂਦੇ, ਤੇ ਜੱਜ ਜੁੱਜ ਤੇ ਪਹਿਲਾਂ ਹੀ ਬੜੇ ਦੁਖੀ ਆ, ਕਿਉਂਕਿ ਉਹ ਜਦੋਂ ਮੱਛੀ ਨਹੀਂ ਪਾਣੀ ਚੋਂ ਬਾਹਰ ਕੱਢ ਦੋ ਫੜਫੜਾਉਂਦੀ ਫਿਰ ਐਡਰੈਸ ਦੇ ਬੇਸ ਤੇ, ਉਹ ਚੀਜ਼ ਰਹਿ ਜਾਂਦੀ ਆ। ਨਹੀਂ ਮੰਨਦੇ ਸੀਗੇ ਗੱਲ ਆਪਣੀ। ਬੜੀ ਵਾਰੀ ਕਿਹਾ ਕਿ ਨਹੀਂ ਯਾਰ ਐਡਰੈਸ ਦਾ ਨਾ ਕਰੋ, ਰਹਿਣਾ ਸੈਂਟੇ ਆ ਨਾ, ਕੋਰਟ ਮਾੜੀ ਆ, ਕੇਸ ਲਗਾਤੇ ਸੈਨ ਫਰਾਂਸਿਸਕੋ, ਕੌਂਕੜ। ਠੀਕ ਆ, ਉਹਨਾਂ ਨੂੰ ਉਹ ਕਹੋ, ਗੱਲ ਪੈਂਦੇ ਸੀ, ਲੈ ਯਾਰ ਇਹ ਕਿੱਦਾਂ ਬੋਲਦੇ, ਕਿੱਦਾਂ ਵਾ ਫਲਾਣਾ ਢਮਕਾਣਾ, ਆਪਾਂ ਤਾਂ ਏਦਾਂ ਹੀ ਕਰਨਾ। ਹੁਣ ਚੀਜ਼ ਸੁਣੀ ਜਾਇਓ ਕਿ ਚੇਂਜ ਕੀ ਹੋਈ ਆ ਚੀਜ਼। ਠੀਕ ਆ, ਉਹ ਕਹਿ ਰਹੇ ਆ ਕਿ ਜਿਹੜਾ ਤੁਹਾਡਾ ਐਡਰੈਸ ਚੇਂਜ ਜਿਹੜੀ ਹੈਗੀ ਆ 10 ਦਿਨਾਂ ਦੇ ਅੰਦਰ ਅੰਦਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਨੋਟੀਫਾਈ ਕਰਨਾ ਵਾ। ਠੀਕ ਹੈ, ਕਿੱਥੇ ਬੰਦਾ ਚਲ ਗਿਆ। ਜੇ ਤੁਸੀਂ ਨਹੀਂ ਕੀਤਾ, ਸੁਣ ਲਿਓ ਇੱਕ ਵਾਰੀ ਕਿੱਦਾਂ ਵਾ। ਸਾਡਾ ਸ਼ੋਅ ਸੁਣਨ ਤੋਂ ਬਾਅਦ ਬੜੀਆਂ ਛੋਟੀਆਂ ਵੀਡੀਓ ਬਣਦੀਆਂ, ਪਰ ਪਹਿਲਾਂ ਦੇਖਿਓ ਕਿੰਨੇ ਤੁਹਾਨੂੰ ਦੱਸੀ ਸੀਗੀ ਜੀ। 10 ਦਿਨਾਂ ਦੇ ਅੰਦਰ ਜੇ ਐਡਰੈਸ ਨਹੀਂ ਚੇਂਜ ਕੀਤਾ, ਨਹੀਂ ਰਜਿਸਟਰ ਕੀਤਾ ਸਹੀ ਤਰੀਕੇ ਨਾਲ, $5000 ਦਾ ਫਾਈਨ ਆ, 30 ਦਿਨਾਂ ਦੀ ਜਿਹੜੀ ਹੈਗੀ ਆ ਜੇਲ੍ਹ ਹੈਗੀ ਆ ਐਡਰੈਸ ਦੀ। ਇਹ ਮਿਸਡਿਮੀਨਰ ਹੋ ਗਿਆ, ਮਿਸਡਿਮੀਨਰ ਹੋ ਗਿਆ, ਡਿਪੋਰਟੇਬਲ ਅਫੈਂਸ ਜੇ ਜਾਣ ਕੇ ਨਹੀਂ ਕੀਤਾ। ਮਤਲਬ ਇੰਨੀ ਛੋਟੀ ਜਿਹੀ ਗੱਲ ਆ, ਐਡਰੈਸ ਚੇਂਜ ਤੇ ਡਿਪੋਰਟੇਬਲ ਅਫੈਂਸ ਬਣਾਤਾ। ਠੀਕ ਆ, ਆਕੜ ਨਾ ਕਰਿਓ, ਨਾਦਾਨੀ ਨਾ ਕਰਿਓ, ਕਾਨੂੰਨ ਤੁਹਾਨੂੰ ਦੱਸਦਾ ਵਾ। ਸੱਜਣ ਮਿੱਤਰਾਂ ਨੇ ਨਹੀਂ ਬਚਾਉਣਾ, ਉਹਨਾਂ ਨੂੰ ਜੇਲ੍ਹ ਨਹੀਂ ਹੋਣੀ, ਤੁਹਾਨੂੰ ਹੋਣੀ ਆ। ਜਦੋਂ ਲੱਭਣ ਆ ਗਏ ਉੱਥੇ ਨਹੀਂ ਮਿਲੇ ਤੁਸੀਂ, ਠੀਕ ਆ, ਬਹਾਨਾ ਬੁਨਾ ਨਹੀਂ ਉਹਨਾਂ ਦਾ ਜਿਹੜਾ ਚੱਲਣਾ। ਸੋ ਜਿਹੜੀਆਂ ਆਪਣੀਆਂ ਕੰਪਨੀਆਂ ਖੋਲੀਆਂ ਵਾ ਟਰੱਕਾਂ ਦੀਆਂ, ਹਰੇਕ ਚੀਜ਼ ਜਿਹੜਾ ਐਡਰੈਸ ਆ ਸਹੀ ਤਰੀਕੇ ਨਾਲ ਕੋਆਰਡੀਨੇਟ ਕਰੋ। ਕਾਨੂੰਨ ਜਿਹੜਾ ਬੜਾ ਕਲੀਅਰ ਇਹਨਾਂ ਨੇ ਕਰਤਾ, ਮੈਂ ਨਹੀਂ ਬਣਾਇਆ ਇਹ, ਮੇਰੇ ਵੱਲੋਂ ਨਾ ਇਹ ਕਰਦੇ, ਤੁਸੀਂ ਚੱਲੀ ਜਾਣਾ ਸੀਗਾ ਏਦਾਂ ਹੀ। ਪਰ ਐਡਰੈਸ ਦੀ ਤੁਹਾਡੀ ਰਿਕੁਆਇਰਮੈਂਟ ਆ, 10 ਦਿਨਾਂ ਦੇ ਅੰਦਰ ਜੇ ਨਹੀਂ ਕੀਤਾ $5000 ਦਾ ਫਾਈਨ ਆ, 30 ਦਿਨਾਂ ਤੱਕ ਜੇਲ੍ਹ ਹੋ ਸਕਦੀ ਆ। ਤੇ ਔਨ ਟੌਪ ਆਫ ਦੈਟ ਜੇ ਉਹਨਾਂ ਨੇ ਕਿਹਾ ਵਿਲਫੁਲੀ ਜਾਣ ਕੇ ਇਹਨੇ ਏਦਾਂ ਕੀਤਾ, ਠੀਕ ਆ, ਰਹਿ ਕਿਤੇ ਰਿਹਾ, ਕੇਸ ਕਿਤੇ ਚਲਾ ਰਿਹਾ ਸੀਗਾ, ਕੇਸ ਕੂਸ ਤੁਹਾਡਾ ਸੁਣਨਾ ਨਹੀਂ, ਉਹ ਇਟਸੈਲਫ ਜਿਹੜੀ ਉਹਨਾਂ ਨੇ ਡੀਪੋਰਟੇਸ਼ਨ ਦੀ ਗਰਾਊਂਡ ਜਿਹੜੀ ਬਣਾਤੀ ਆ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕੁੰਡੀ ਦੇਖੋ ਪੈ ਗਈ ਆ। ਪਹਿਲੀ ਚੀਜ਼ ਵੀ ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਦੇ ਉਹਦੇ ਵਿੱਚ ਵੀ ਇਹ ਜੁਰਮਾਨਾ ਤੇ 6 ਮਹੀਨੇ ਦੀ ਸਜ਼ਾ, ਉਹ ਵੀ ਡਿਪੋਰਟੇਬਲ ਅਫੈਂਸ ਕਰਤਾ। ਦੂਜੀ ਚੀਜ਼, ਜੇ ਤੁਸੀਂ ਰਜਿਸਟਰ ਕੀਤਾ ਤਾਂ ਤੁਹਾਡੇ ਕੋਲ ਫਿਜ਼ੀਕਲ ਕਾਪੀ ਨਹੀਂ ਹੈਗੀ ਤਾਂ ਵੀ $5000 ਦਾ ਜੁਰਮਾਨਾ, 30 ਦਿਨਾਂ ਦੀ ਜਿਹੜੀ ਉਹ ਕੈਦ, ਜਿਹੜੀ ਉਹ ਮਿਸਡਿਮੀਨਰ। ਉਹਦੇ ਵਿੱਚ ਫਿਰ ਜੇ ਇਹ ਗਾਂ ਆ ਗਿਆ ਵੀ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਜਾਣ ਬੁੱਝ ਕੇ ਨਹੀਂ ਰੱਖਿਆ, ਤਾਂ ਉਹ ਫਿਰ ਅੱਗੇ ਜਿਹੜਾ ਉਹ ਫਿਰ ਅੱਗੇ ਜਿਹੜੀ ਉਹ 30 ਦਿਨ ਦੀ ਕੈਦ, 5000 ਦਾ ਜੁਰਮਾਨਾ, ਤੇ ਫਿਰ ਡਿਪੋਰਟੇਬਲ ਅਫੈਂਸ ਜੇ 10 ਦਿਨਾਂ 'ਚ ਤੁਸੀਂ ਐਡਰੈਸ ਚੇਂਜ ਕਰਕੇ ਉਸ ਨੂੰ ਦੁਬਾਰਾ ਰਜਿਸਟਰ ਉੱਥੇ ਨਹੀਂ ਕਰਦੇ।
ਮਤਲਬ ਕੋਈ ਕਸਰ ਜਿਹੜੀ ਇਹਨਾਂ ਨੇ ਛੱਡੀ ਨਹੀਂ ਹੈ ਐਡਰੈਸ ਵਾਲੇ ਪੱਖ ਤੋਂ ਜਾਂ ਰਜਿਸਟ੍ਰੇਸ਼ਨ ਵਾਲੇ ਪੱਖ ਤੋਂ। ਪਰ ਇਹਨਾਂ ਨੇ ਬਹੁਤ ਸਹੀ ਕੀਤਾ ਵਾ, ਕਿਉਂਕਿ ਸਾਡਾ ਵੀ ਸਾਰਾ ਕੇਸ ਖਰਾਬ ਹੋ ਜਾਂਦਾ ਸੀ। ਬੰਦੇ ਝੂਠ ਬੋਲ ਦਿੰਦੇ ਆ ਕੇ, ਰਹਿ ਕਿਤੇ ਰਹੇ ਹੁੰਦੇ ਆ, ਮਤਲਬ ਕਿ ਰਹਿਣਾ ਰੋਜੀ ਰੋਟੀ ਦੇ ਹਿਸਾਬ ਨਾਲ ਕੇਸ ਲਾਣੇ, ਕਿ ਜਿੱਥੇ ਜੱਜ ਵਧੀਆ ਖੜੇ ਪੈਰ, ਕਈ ਵਾਰੀ ਸੀਗਾ ਕਿ ਵਕੀਲ ਸਲਾਹ ਦੇ ਦਿੰਦੇ ਸੀ ਇਹਨਾਂ ਨੂੰ ਕਿ ਨਹੀਂ ਤੂੰ ਚੇਂਜ ਕਰਾ ਲਾ, ਇੱਧਰ ਚੱਲ ਜਾ, ਉੱਧਰ ਚੱਲ ਜਾ, ਏਦਾਂ ਦੇ, ਕਿ ਨਹੀਂ ਵਕੀਲ ਮਾੜਾ ਟੱਕਰ ਗਿਆ ਤੇ ਕਈਆਂ ਨੇ ਤੇ ਆਪ ਹੀ ਧਾਰਿਆ ਹੁੰਦਾ ਸੀ ਕਿ ਨਹੀਂ ਮੈਂ ਤਰੀਕ ਤੇ ਪੇਸ਼ ਨਹੀਂ ਹੋਣਾ ਤੇ ਮੇਰਾ ਵਕੀਲ ਬਦਲ ਕੇ ਦਿਓ। ਜਿੱਦਾਂ ਐ ਨਹੀਂ ਹੁੰਦਾ ਕਿ ਬੰਦਾ ਕਿਤੇ ਸ਼ਾਪਿੰਗ ਕਰਨ ਗਿਆ ਹੁੰਦਾ ਕਿ ਮੈਂ ਆਹ ਚੀਜ਼ ਨਹੀਂ, ਮੈਂ ਆਹ ਚੀਜ਼ ਚਾਹੀਦੀ ਆ। ਸੋ ਏਦਾਂ ਦੇ ਕੰਮ ਬੜੇ ਹੋ ਰਹੇ ਸੀ। ਫੋਰਮ ਸ਼ਾਪਿੰਗ ਉਹਨਾਂ ਨੂੰ ਕਹਿੰਦੇ ਸੀਗੇ ਤੇ ਇਹਨਾਂ ਨੇ ਹੁਣ ਕਲੈਰੀਫਾਈ ਕਰਤਾ ਤੇ